ਪੰਜਾਬ ਲੋਕ ਰਾਜ ਪਾਰਟੀ ਸਾਡੀ ਇੰਡਸਟਰੀ ਬਾਰੇ ਵੀ ਆਪਣਾ ਇੱਕ ਪਲਾਨ ਰੱਖਦੀ ਏ। ਸਾਡਾ ਮਨਸੂਬਾ ਹੈ ਕਿ ਜਿੱਥੇ ਅਸੀਂ ਕਿਸਾਨਾਂ ਦੀ ਗੱਲ ਕਰਨੇ ਆ ਉੱਥੇ ਅਸੀਂ ਆਪਣੀਆਂ ਸਨਅਤਾਂ ਨੂੰ ਵੀ ਤਰੱਕੀ ਦੇਣਾ ਚਾਹੁੰਦੇ ਹਾਂ। ਹੁਣ ਵੱਡੇ ਵੱਡੇ ਤੁਸੀਂ ਮਸਲੇ ਵੇਖ ਲਓ ਸਾਡੇ ਸਨਅਤਕਾਰਾਂ ਦੇ, ਉਹ ਕਹਿ ਕੀ ਰਹੇ ਨੇ? ਉਹ ਕਹਿ ਰਹੇ ਨੇ ਕਿ ਅਗਰ ਤੁਸੀਂ ਜ਼ਰੇ ਮੁਬਾਦਲਾ ਕਮਾਉਣਾ ਚਾਹੁੰਦੇ ਹੋ, ਅਗਰ ਤੁਸੀਂ ਚਾਹੁੰਦੇ ਹੋ ਕਿ ਪਾਕਿਸਤਾਨ ਦੀਆਂ ਸਨਅਤੀ ਇੰਪੋਰਟਸ ਵਧਣ, ਤੇ ਸਾਨੂੰ ਤੁਸੀਂ ਕੰਪੈਟੇਬਲ ਬਣਾਓ ਬਾਹਰ ਦੀ ਇੰਡਸਟਰੀ ਦੇ ਹਵਾਲੇ ਨਾਲ, ਭਾਵੇਂ ਉਹ ਸਾਡੇ ਗਵਾਂਢੀ ਮੁਲਕ ਹੀ ਹੋਣ, ਜਿਸ ਵਿੱਚ ਦੋਸਤ ਮੁਲਕ ਵੀ ਸ਼ਾਮਲ ਨੇ। ਹੈ ਕੀ ਮਸਲਾ ਇਹਨਾਂ ਦਾ? ਇੰਡਸਟਰੀ ਨੂੰ ਸ਼ਿਕਾਇਤ ਇਹ ਵੇ ਕਿ ਆਲੇ ਦੁਆਲੇ ਦੇ ਤੇ ਸਾਡੇ ਦੋਸਤ ਔਰ ਮੁਕਾਬਲੇ ਦੇ ਮੁਲਕਾਂ ਦੇ ਵਿੱਚ ਬਿਜਲੀ ਦੀ ਕੀਮਤ ਅਗਰ ਅਸੀਂ ਡਾਲਰ ਦੇ ਹਵਾਲੇ ਨਾਲ ਵੇਖੀਏ ਤੇ ਪਾਕਿਸਤਾਨ ਵਿੱਚ ਉਹ ਪੈ ਰਹੀ ਹੈ ਫੀ ਯੂਨਿਟ 12 ਤੋਂ ਲੈ ਕੇ 15 ਸੈਂਟ ਤੱਕ। ਔਰ ਦੂਜੇ ਪਾਸੇ ਵੇਖੋ ਕਿ ਭਾਵੇਂ ਉਹ ਬੰਗਲਾਦੇਸ਼ ਹੈ, ਭਾਵੇਂ ਉਹ ਚੀਨ ਹੈ, ਭਾਵੇਂ ਉਹ ਹਿੰਦੁਸਤਾਨ ਜਾਂ ਹੋਰ ਆਲੇ ਦੁਆਲੇ ਦੇ ਮੁਲਕ ਜਿਹੜੇ ਨੇ, ਉਹਨਾਂ ਵਿੱਚ ਬਿਜਲੀ ਜਿਹੜੀ ਹੈ ਉਹ 7 ਤੋਂ 9 ਸੈਂਟ ਉਹ ਇੱਕ ਸਨਅਤਕਾਰ ਨੂੰ ਖਰਚਣਾ ਪੈਂਦਾ ਹੈ ਬਿਜਲੀ ਦੇ ਹਵਾਲੇ ਨਾਲ। ਇਹ ਵੀ ਗੱਲਾਂ ਜਿਹੜੀਆਂ ਨੇ ਸਾਡੇ ਸਨਅਤਕਾਰ ਹੀ ਨਹੀਂ ਦੱਸਦੇ ਨੇ ਪਏ, ਉਹਨਾਂ ਦਾ ਮੌਕਫ ਹੈ। ਲੇਕਿਨ ਅਸੀਂ ਇੱਕ ਕਾਮਨ ਸੈਂਸ ਦੀ ਗੱਲ ਕਰਨੇ ਆ ਕਿ ਵਾਕਈ ਬਿਜਲੀ ਇੱਥੇ ਇੱਕ ਸਨਅਤ ਦੇ ਹਵਾਲੇ ਨਾਲ ਸਾਡੇ ਕੋਲ ਮਹਿੰਗੀ ਹੈ। ਮੈਂ ਆਪ ਕਿਉਂਕਿ 35 ਸਾਲ ਸਰਵਿਸ ਕੀਤੀ ਹੈ ਵਾਪਡਾ ਔਰ ਉਹਦੀਆਂ ਮੁਖਤਲਿਫ ਡਿਸਟ੍ਰੀਬਿਊਸ਼ਨ ਕੰਪਨੀਆਂ ਦੇ ਵਿੱਚ, ਤੇ ਮੈਂ ਸਮਝਣਾ ਕਿ ਕਈ ਗੱਲਾਂ ਸਨਅਤਕਾਰਾਂ ਦੀਆਂ ਵੀ ਬਿਲਕੁਲ ਠੀਕ ਨੇ ਕਿ ਜਿੱਥੇ ਮੁਕਾਬਲੇ ਦੇ ਵਿੱਚ ਤੁਹਾਨੂੰ ਬਹੁਤ ਮਹਿੰਗਾ ਯੂਨਿਟ ਜਿਹੜਾ ਉਹ ਖਰੀਦਣਾ ਪੈ ਰਿਹਾ ਹੈ, ਤੇ ਉਸ ਹਵਾਲੇ ਨਾਲ ਫਿਰ ਜਿਹੜੀ ਤੁਹਾਡੀ ਪੈਦਾਵਾਰ ਹੋਏਗੀ ਉਹਦਾ ਵੀ ਫਿਰ ਬਾਹਰ ਦੀਆਂ ਦੂਜੇ ਮੁਲਕਾਂ ਦੀਆਂ ਜਿਹੜੀਆਂ ਪੈਦਾਵਾਰ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਪ੍ਰੋਡਕਟਸ ਨੇ ਉਹਨਾਂ ਨਾਲ ਮੁਕਾਬਲਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਵਿੱਚ ਬਹੁਤ ਸਾਰੀਆਂ ਸਾਡੀ ਐਸੀਆਂ ਉਹ ਜਿਹੜੀਆਂ ਬਿਜਲੀ ਪੈਦਾ ਕਰਨ ਵਾਲੇ ਕਾਰਖਾਨੇ ਕਹਿ ਲਓ ਜਾਂ IPPs ਕਹਿ ਲਓ, ਜਿਨ੍ਹਾਂ ਦੇ ਵਿੱਚ ਕਪੈਸਿਟੀ ਪੇਮੈਂਟਸ ਦੇ ਵੀ ਮਸਲੇ ਮੌਜੂਦ ਸਨ ਕਿ ਭਾਵੇਂ ਉਹ ਚੱਲਣ ਨਾ ਚੱਲਣ, ਉਹਨਾਂ ਦੀ ਬਿਜਲੀ ਜਿਹੜੀ ਹੈ ਉਹ ਮਹਿਕਮੇ ਦੇ ਜਾਂ ਸਰਕਾਰ ਦੇ ਖਾਤੇ 'ਚ ਪੈਂਦੀ ਰਹਿੰਦੀ ਹੈ ਔਰ ਉਹ ਅੱਗੋਂ ਫਿਰ ਜਿਹੜਾ ਸਨਅਤਕਾਰ ਨੂੰ ਵੀ ਦੇਣੀ ਪੈਂਦੀ ਹੈ। ਪਰ ਇਹਦੇ ਨਾਲ ਅਸੀਂ ਇਹ ਵੀ ਵੇਖਦੇ ਹਾਂ ਸਾਡਾ ਸਨਅਤਕਾਰ ਹੈ ਉਹ ਨਿਰੀ ਬਿਜਲੀ ਦੇ ਮਹਿੰਗੇ ਹੋਣ ਦੀ ਗੱਲ ਵੀ ਨਹੀਂ ਕਰ ਰਿਹਾ, ਤੇ ਉਹਦੇ ਵਿੱਚ ਜਿਹੜੀ ਉਹ ਸਾਫ਼ ਸ਼ਿਕਾਇਤ ਬਿਜਲੀ ਦੇ ਨਾ ਹੋਣ ਦੀ ਵੀ ਕਰਦੇ ਨੇ। ਉਹ ਇਹ ਵੀ ਕਰਦੇ ਨੇ ਕਿ ਇਸ ਵੇਲੇ ਬਿਜਲੀ ਤੁਹਾਨੂੰ ਨਾ ਸਿਰਫ ਮਹਿੰਗੀ ਹੈ ਬਲਕਿ ਮੁਸਲਸਲ ਮਿਲ ਵੀ ਨਹੀਂ ਰਹੀ। ਮੈਂ ਖਾਸ ਤੌਰ 'ਤੇ ਸ਼ਿਵਪੁਰਾ ਔਰ ਲਾਹੌਰ ਦੇ ਜਿਹੜੇ ਸਨਅਤੀ ਇਲਾਕੇ ਨੇ ਉਹਨਾਂ ਦੀ ਗੱਲ ਕਰ ਰਿਹਾ ਕਿ ਉੱਥੇ ਘੰਟੇ ਦੇ ਬਾਅਦ 1 ਘੰਟੇ ਦੀ ਲੋਡ ਸ਼ੈਡਿੰਗ ਚੱਲਦੀ ਹੈ ਪਈ। ਫਿਰ ਜਿਹੜੀਆਂ ਟ੍ਰਿਪਿੰਗਸ ਹੋ ਰਹੀਆਂ ਨੇ ਜਾਂ ਕਹਿ ਲਓ ਕਿ ਅਨਅਫੀਸ਼ੀਅਲ ਆਊਟੇਜਸ ਹੁੰਦੇ ਨੇ ਉਹ ਅਲੱਗਾ ਸ਼ਾਮਲ ਨੇ। ਬਹੁਤ ਸਾਰੀਆਂ ਇੰਡਸਟਰੀਆਂ ਐਸੀਆਂ ਹੁੰਦੀਆਂ ਨੇ ਕਿ ਉਹਦੇ ਵਿੱਚ ਇੱਕ ਟ੍ਰਿਪਿੰਗ ਬਹੁਤ ਸਾਰਾ ਨੁਕਸਾਨ ਕਰ ਦਿੰਦੀ ਹੈ ਕਿ ਦੁਬਾਰਾ ਉਸ ਸਪੀਡ ਵਿੱਚ ਜਿਹੜੀ ਸਪਿਨਿੰਗ ਹੈ ਉਹ ਹੋਣਾ ਉਹ ਮੁਸ਼ਕਿਲ ਹੋ ਜਾਂਦਾ ਹੈ, ਤੇ ਉਹਦੇ ਵਿੱਚ ਇੰਡਸਟਰੀ ਜਿਹੜੀ ਕਾਫੀ ਲਾਸ ਵਿੱਚ ਜਾਂਦੀ ਹੈ। ਸਰਕਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਬਿਜਲੀ ਦੇ ਵਿੱਚ ਉਹਦੀ ਕੀਮਤ ਦੇ ਵਿੱਚ ਸਹੂਲਤਾਂ ਪੈਦਾ ਕਰਨੀਆਂ ਚਾਹੀਦੀਆਂ ਨੇ। ਭਾਵੇਂ ਐਸੇ ਜ਼ਰਾਏ ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਸੋਲਰ ਸਿਸਟਮ ਹੋਵੇ ਜਾਂ ਹੋਰ ਵਿੰਡ ਨੂੰ ਲੈ ਲਓ, ਜਿਹਦੇ ਸਾਡੇ ਨੈਚੁਰਲ ਜਿਵੇਂ ਹਾਈਡਲ ਪ੍ਰੋਜੈਕਟਸ ਨੇ ਉਹਨਾਂ ਨੂੰ ਜਿਵੇਂ ਰੋਕਿਆ ਵੀ ਗਿਆ, ਔਰ ਉਹ ਵੀ ਫਿਰ ਮੁਨਾਫਕਤ ਸਾਡੇ ਮੁਖਤਲਿਫ ਸਿਆਸਤਦਾਨਾਂ ਦੀ ਕਿ ਉਹ ਕੋਈ ਵੀ ਕੰਮ ਕਿਸੇ ਪਾਸੇ ਹੋਣ ਨਹੀਂ ਦਿੰਦੇ। ਜੇ ਕਦੇ ਕਾਲਾ ਬਾਗ ਡੈਮ ਬਣਿਆ ਹੁੰਦਾ ਤੇ ਬਹੁਤ ਜ਼ਿਆਦਾ ਫਰਕ ਅੱਜ ਹੋਣਾ ਸੀ ਔਰ ਬਹੁਤ ਜ਼ਿਆਦਾ ਤਰੱਕੀ ਹੋਣੀ ਸੀ ਸਾਡੀ ਇੰਡਸਟਰੀ ਦੇ ਵਿੱਚ। ਤੇ ਜਿਹੜੇ ਅਜੇ ਵੀ ਚੱਲ ਰਹੇ ਨੇ ਮੁਖਤਲਿਫ ਪ੍ਰੋਜੈਕਟ ਹਾਈਡਲ ਵਾਲੇ, ਉਹਨਾਂ ਦਾ ਵੀ ਕਈ ਸਾਲ ਲੱਗਣੇ ਨੇ ਉਹਨਾਂ ਦੇ ਹੋਣ ਦੇ ਵਿੱਚ। ਤੇ ਬਾਕੀ ਜਿਹੜੇ ਇੱਥੇ ਮਹਿੰਗੇ IPPs ਲੱਗੇ ਨੇ ਜਿਹੜੇ ਐਸੇ ਜਿਨ੍ਹਾਂ ਦੀ ਜਿਹੜੀ ਕਪੈਸਿਟੀ ਪੇਮੈਂਟਸ ਵਿੱਚ ਹੀ ਕਾਫੀ ਮਸਲੇ ਮਸਾਇਲ ਮੌਜੂਦ ਨੇ। ਤੇ ਪੰਜਾਬ ਲੋਕ ਰਾਜ ਪਾਰਟੀ ਦਾ ਮੁਕੰਮਲ ਯਕੀਨ ਇਸ ਗੱਲ ਦੇ ਉੱਤੇ ਕਿ ਅਸਾਂ ਜਿੱਥੇ ਆਪਣੀ ਕਿਸਾਨੀ ਨੂੰ ਵਾਹੀਬੀਜੀ ਨੂੰ ਸੌਖਾ ਕਰਨਾ ਉੱਥੇ ਅਸੀਂ ਇਨਸ਼ਾਅੱਲਾ ਆਪਣੇ ਸਨਅਤਕਾਰਾਂ ਔਰ ਇੰਡਸਟਰੀ ਨੂੰ ਵੀ ਸਹੂਲਤਾਂ ਦੇਣੀਆਂ ਨੇ। ਪਾਕਿਸਤਾਨ ਪੰਜਾਬ ਤਾਂ ਹੀ ਤਰੱਕੀ ਕਰਦਾ ਕਿ ਇੱਥੇ ਦੀ ਸਨਅਤ ਵੀ ਤਰੱਕੀ ਕਰੇ। ਸਾਡੇ ਉਹ ਲੋਕ ਜਿਹੜੇ ਸਨਅਤਾਂ ਚਲਾਉਂਦੇ ਨੇ ਖਾਸ ਤੌਰ 'ਤੇ ਮਜ਼ਦੂਰ ਤਬਕਾ, ਸਾਨੂੰ ਉਹਨਾਂ ਦਾ ਵੀ ਬੜਾ ਸ਼ਿੱਦਤ ਨਾਲ ਰੁਜ਼ਗਾਰ ਦਾ ਅਹਿਸਾਸ ਹੈ। ਜਿਹੜੇ ਰੋਜ਼ ਦੀ ਜਾਂ ਡੇਲੀ ਆਪਣੀ ਇਨਕਮ ਉਹਨਾਂ ਦੀ ਹੁੰਦੀ ਹੈ ਜਾਂ ਇੱਕ ਲੱਗੀ ਪੈਂਦੀ ਉਹਨਾਂ ਦੀ ਇਨਕਮ ਹੁੰਦੀ ਹੈ, ਕਮਾਈ ਹੁੰਦੀ ਹੈ, ਉਹ ਸਾਰਿਆਂ ਨੂੰ ਹੀ ਅਸੀਂ ਪੰਜਾਬ ਲੋਕ ਰਾਜ ਪਾਰਟੀ ਨੇ ਬਿਜਲੀ ਨੂੰ ਵੀ ਸਸਤਾ ਕਰਨਾ ਹੈ ਔਰ ਆਪਣੀ ਸਨਅਤ ਨੂੰ ਵੀ ਤਰੱਕੀ ਦੇਣੀ ਹੈ, ਆਪਣੇ ਮਜ਼ਦੂਰਾਂ ਨੂੰ ਵੀ ਰੁਜ਼ਗਾਰ ਪੈਦਾ ਕਰਨਾ ਹੈ। ਸਾਡਾ ਭਾਵੇਂ ਫੈਸਲਾਬਾਦ ਹੋਵੇ, ਲਾਹੌਰ ਹੋਵੇ,
ਜਾਂ ਸਾਡਾ ਪੂਰਾ ਪੰਜਾਬ ਦੇ 10 ਡਿਵੀਜ਼ਨਾਂ ਹੋਣ ਜਿੱਥੇ ਨਹੀਂ ਵੀ ਇੰਡਸਟਰੀਅਲ ਸਟੇਟਸ ਬਣੀਆਂ, ਸਾਡਾ ਤੇ ਅਗਰਾਦੋ ਮਕਾਸਦ ਦਾ ਇੱਕ ਅਹਿਮ ਹਿੱਸਾ ਹੈ ਕਿ ਅਸਾਂ ਹਰ ਪੰਜਾਬ ਦੀ 10 ਡਿਵੀਜ਼ਨਾਂ ਵਿੱਚ ਇੰਡਸਟਰੀਅਲ ਜ਼ੋਨ ਕਾਇਮ ਕਰਨੇ ਨੇ, ਤਾਂ ਕਿ ਹਰ ਪੰਜਾਬ ਦੇ 41 ਜ਼ਿਲ੍ਹਿਆਂ ਦਾ ਹਰ ਮਜ਼ਦੂਰ ਜਿਹੜਾ ਉਹ ਆਸਾਨੀ ਨਾਲ ਉਹਨੂੰ ਰੁਜ਼ਗਾਰ ਵੀ ਮਿਲੇ ਤੇ ਬਿਜਲੀ ਦਾ ਵੀ ਜਿਹੜਾ ਉਹ ਸਸਤਾ ਤਰੀਨ ਜ਼ਰਾਇਆ ਅਸੀਂ ਇਨਸ਼ਾਅੱਲਾ ਉਹਨਾਂ ਨੂੰ ਪੈਦਾ ਕਰਕੇ ਉਹਨਾਂ ਦੇ ਜ਼ਰੀਏ ਬਿਜਲੀ ਤੇ ਆਪਣੀ ਇੰਡਸਟਰੀ ਨੂੰ ਜਿਹੜਾ ਉਹ ਕਈ ਗੁਣਾ ਤਰੱਕੀ ਦੇਵਾਂਗੇ ਜਦੋਂ ਵੀ ਪੰਜਾਬ ਲੋਕ ਰਾਜ ਪਾਰਟੀ ਆਪਣੇ ਇਕਤਦਾਰ ਵਿੱਚ ਆਏਗੀ। ਲੇਕਿਨ ਇਸ ਦੌਰਾਨ ਵੀ ਅਸੀਂ ਮੁਖਤਲਿਫ ਚੈਂਬਰ ਆਫ ਕਾਮਰਸ ਵਿੱਚ ਜਾ ਰਹੇ ਹਾਂ, ਮੁਖਤਲਿਫ ਇੰਡਸਟਰੀਆਂ ਵਿੱਚ ਜਾ ਰਹੇ ਹਾਂ, ਮਜ਼ਦੂਰਾਂ ਨੂੰ ਵੀ ਸੁਣ ਰਹੇ ਹਾਂ ਤੇ ਜਿਹੜੇ ਸਨਅਤਕਾਰ ਨੇ ਉਹਨਾਂ ਨੂੰ ਵੀ ਸੁਣ ਰਹੇ ਹਾਂ ਤੇ ਤੁਹਾਨੂੰ ਸਾਡੇ ਤੋਂ ਚੰਗੀਆਂ ਉਮੀਦਾਂ ਰੱਖਣੀਆਂ ਚਾਹੀਦੀਆਂ ਨੇ। ਜਿਵੇਂ ਪੰਜਾਬ ਤੇ ਪੰਜਾਬੀ ਵਸੇ ਪੂਰਾ ਪਾਕਿਸਤਾਨ।